Center targeting Punjab farmers for stubble burning because of their year-long protests against three farm laws, CM Bhagwant Mann. We had asked the centre to give incentives to farmers for not burning paddy stubble, but they didn't agree. ਦੂਜਾ ਇਹ ਹੁੰਦਾ ਕਿ ਜੇ ਤੁਸੀਂ ਬਾਇਓਗੈਸ ਪਲਾਂਟ ਲਾਏ ਹੋਣ ਤਾਂ ਅੱਗ ਲਾ ਕੇ ਸਾੜਨ ਨਾਲੋਂ ਉਹਦੇ 'ਚ ਪੋਲਿਊਸ਼ਨ ਨਹੀਂ ਹੁੰਦਾ। ਉਹਨੇ ਕਿਹਾ ਜੀ ਉਹਨਾਂ ਨੇ ਬਾਇਓਗੈਸ ਪਲਾਂਟ ਵੀ ਨਹੀਂ ਲਾਏ। Now they are defaming Punjab farmers for their year-long struggle against the three contentious farm laws. Why question only Punjab on the worsening AQI when Faridabad in Haryana has the worst air quality? No questions are raised on Haryana and Rajasthan, where farmers have also been involved in stubble burning. ਸਾਨੂੰ ਸੈਂਟਰ ਕਹਿ ਰਹੀ ਹੈ ਜੀ ਇਹਨਾਂ ਦੇ ਖਿਲਾਫ ਕੇਸ ਰਜਿਸਟਰ ਕਰੋ ਜਿਹੜੇ ਪਰਾਲੀ, ਔਰ ਬਾਰ-ਬਾਰ ਕਰਕੇ ਪੁੱਛ ਰਹੇ ਨੇ ਜੀ ਕਿੰਨੇ ਕੇਸ ਤੁਸੀਂ ਰਜਿਸਟਰ ਕੀਤੇ ਨੇ। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਮੋਦੀ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਸਾੜਨ ਦਾ ਬਾਰ-ਬਾਰ ਦੋਸ਼ ਦੇਣ ਪਿੱਛੇ ਜਿਹੜੀ ਬਦਨੀਅਤ ਹੈ, ਔਰ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ 3 ਕਿਸਾਨ ਕਾਨੂੰਨ ਵਾਪਸ ਆਉਣ ਲਈ ਲਗਾਏ ਗਏ ਮੋਰਚੇ ਕਾਰਨ ਸਜ਼ਾ ਦੇਣਾ ਚਾਹੁੰਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, RSS ਨੇ ਉਸ ਧਰਤੀ ਦਾ ਟੈਂਪਰੇਚਰ, ਸਿਆਸੀ ਟੈਂਪਰੇਚਰ ਜਾਂ ਸਿਆਸੀ ਖਮੀਰ ਜੀ ਤੇ ਉਹ ਬਿਲਟ ਕਰ ਦਿੱਤਾ ਹੈ 2014 ਤੋਂ ਬਾਅਦ। ਖਾਸ ਤੌਰ ਤੇ ਜਦੋਂ ਮੋਦੀ ਦੀ ਸਰਕਾਰ ਬਣੀ ਪਿਛਲੇ 8 ਸਾਲ ਤੋਂ ਇਹ ਖਮੀਰ ਬਿਲਕੁਲ ਬਦਲ ਗਿਆ ਕਿ ਹੁਣ ਉੱਥੇ ਹਰ ਪਾਰਟੀ, ਹਰ ਧਿਰ, ਹਰ ਈਵਨ NGO ਵੀ ਉਹ ਹਿੰਦੂਤਵਾ ਦੇ ਏਜੰਡੇ ਦੀ ਵਕਾਲਤ, ਵਿਰੋਧ ਤਾਂ ਦੂਰ ਦੀ ਗੱਲ, ਉਹ ਆਪ ਕੰਪੀਟ ਕਰਦੇ ਨੇ ਇੱਕ ਦੂਜੇ ਦੇ ਨਾਲ ਇਹ ਦੱਸਣ ਦੇ ਲਈ ਕਿ ਅਸੀਂ ਤੁਹਾਡੇ ਤੋਂ ਵੀ ਜਲਦੀ ਹਿੰਦੂਤਵਾ ਲਾਗੂ ਕਰਨਾ ਚਾਹੁੰਦੇ ਹਾਂ, ਔਰ ਅਸੀਂ ਹਿੰਦੂਤਵਾ ਦੇ ਤੁਹਾਡੇ ਤੋਂ ਵੀ ਵੱਡੇ ਠੇਕੇਦਾਰ ਹੈ। ਔਰ ਆਮ ਆਦਮੀ ਪਾਰਟੀ ਉਸ ਦੇ ਵਿੱਚ ਪੇਸ਼ ਹੈ। ਔਰ ਅਸੀਂ ਦੇਖਿਆ ਕਿ ਕਿਵੇਂ ਅਰਵਿੰਦ ਕੇਜਰੀਵਾਲ ਨੇ ਕਿੰਨੀ ਬੇਸ਼ਰਮੀ ਦੇ ਨਾਲ ਜਿਹੜਾ ਉਹ ਇਹੀ ਨਹੀਂ ਕਿ ਹਿੰਦੂਤਵਾ ਦਾ ਕਾਰਡ ਖੇਡਿਆ, ਸੁਪਰਸਟੀਸ਼ਨ ਦਾ ਕਾਰਡ ਵੀ ਖੇਲਿਆ। ਇਹ ਕਹਿ ਕੇ ਕਿ ਦੇਖੋ ਜੇ ਇੰਡੋਨੇਸ਼ੀਆ ਨੇ ਆਪਣੀ ਕਰੰਸੀ ਦੇ ਉੱਤੇ ਗਣੇਸ਼ ਜੀ ਦੀ ਔਰ ਲਕਸ਼ਮੀ ਦੀ ਫੋਟੋ ਲਾਈ ਹੋਈ ਹੈ ਗਣੇਸ਼ ਜੀ ਦੀ, ਔਰ ਦੇਖੋ ਜੇ ਅਸੀਂ ਲਾਈਏ ਤਾਂ ਫਿਰ ਜਿਹੜਾ ਅਸੀਂ ਹਰ ਇੱਕ ਨੂੰ ਜਿਹੜਾ ਅਮੀਰ ਬਣਾਉਣ ਦਾ ਸੁਪਨਾ ਹੈ ਉਹ ਪੂਰਾ ਹੋਏਗਾ। ਹਾਲਾਂਕਿ ਕਿਸੇ ਨੇ ਸਾਡਾ ਹੀ ਜਦੋਂ ਅਸੀਂ ਤੇ ਸੈਗਮੈਂਟ ਕੀਤਾ ਉਹਨਾਂ ਨੇ ਕਿਹਾ ਜੀ $1 ਅਮਰੀਕੀ ਪਤਾ ਨਹੀਂ ਕਿੰਨੇ ਹਜ਼ਾਰ ਇੰਡੋਨੇਸ਼ੀਅਨ ਰੁਪਈਏ ਦੇ ਬਰਾਬਰ ਹੈ। ਹਾਲਾਂਕਿ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਉਹ ਸਿਰਫ ਐਜੂਕੇਸ਼ਨ ਨੂੰ ਬੜਾਵਾ ਦੇਣ ਦੇ ਥੱਲੇ ਇੰਡੋਨੇਸ਼ੀਆ ਨੇ, ਕਿਉਂਕਿ ਉੱਥੇ ਗੁੱਡ ਪਰਸੈਂਟੇਜ ਹਿੰਦੂ ਪਾਪੂਲੇਸ਼ਨ ਵੀ ਹੈ। ਹਾਲਾਂਕਿ ਦੁਨੀਆ ਦਾ ਸਭ ਤੋਂ ਵੱਡਾ, ਸਭ ਤੋਂ ਜ਼ਿਆਦਾ ਮੁਸਲਮਾਨ ਆਬਾਦੀ ਵਾਲਾ ਮੁਲਕ ਇੰਡੋਨੇਸ਼ੀਆ। ਸੋ ਇੱਕ ਵਾਰ ਉਹਨਾਂ ਨੇ ਇਹ ਦੱਸਣ ਦੇ ਲਈ ਕਿ ਵੀ ਐਜੂਕੇਸ਼ਨ ਕੈਂਪੇਨ ਸਾਰਿਆਂ ਦੇ ਬੱਚੇ ਪੜ੍ਹਨ, ਆਪਣਾ ਵੀ ਉਹਨਾਂ ਨੇ ਹੀਰੋ ਦਾ ਪ੍ਰਤੀਕ ਯੂਜ਼ ਕੀਤਾ। ਇਹਨਾਂ ਨੂੰ ਪੁੱਛਿਆ ਹੋਣਾ ਹਿੰਦੂਆਂ ਨੂੰ, ਇਹਨਾਂ ਨੇ ਉਹ ਹਾਥੀ ਦੀ ਸੁੰਡ ਵਾਲਿਆ ਦੇ ਦਿੱਤੀ ਫੋਟੋ ਕਿ ਜੀ ਇਹ ਸਾਡੇ ਗਣੇਸ਼ ਜੀ ਨੇ, ਇਹ ਲਾ ਦਿਓ। ਔਰ ਗੱਲ ਔਰ ਇੱਕੋ ਵਾਰ ਉਹਦੇ 'ਚ ਕੋਈ ਉੱਥੇ ਨੋਟ ਐਸੇ ਚੱਲਣ ਨਹੀਂ ਨੇ ਜਿਨ੍ਹਾਂ ਦੇ ਉੱਤੇ। ਲੇਕਿਨ ਇਹ ਕਹਿਣਾ ਕਿ ਜੇ ਫੋਟੋ ਲਾ ਦਈਏ ਤੇ ਇਕੋਨਮੀ ਦੇਵੀ ਦੇਵਤਿਆਂ ਦੀ ਕਿਰਪਾ ਹੋ ਜਾਏਗੀ। ਹੁਣ ਇਹ ਮੋਦੀ ਔਰ RSS ਨੂੰ ਵੀ ਪਿੱਛੇ ਛੱਡਣ ਵਾਲੀ ਗੱਲ ਹੈ। ਉਹ ਕੋਈ ਨਾ ਕੋਈ ਈਵਨ ਤਰਕ ਦੇਣ ਵੇਲੇ ਵੀ ਇਸ ਗੱਲ ਦਾ ਧਿਆਨ ਰੱਖਦੇ ਨੇ, ਮਾਰਦੇ ਨੇ, ਉਹ ਵੀ ਜਬਰੀ ਹੈ। ਲੇਕਿਨ ਉਹਨਾਂ ਨੂੰ ਇਹ ਹੁੰਦਾ ਫਿਰ ਵੀ ਕਿ ਬਈ ਕੱਲ੍ਹ ਨੂੰ ਜਿਹੜੇ ਸਾਇੰਟੀਫਿਕ ਟੈਂਪਰ ਵਾਲੇ ਲੋਕ ਨੇ ਉਹ ਵੀ ਸਵਾਲ ਕਰਦੇ ਨੇ, ਤਾਂ ਉਹ ਆਪਣਾ ਥੋੜ੍ਹਾ ਬਚਾਅ ਰੱਖ ਕੇ ਗੱਲ ਕਰਦੇ। ਹੁਣ ਇੱਕ ਪਾਸੇ ਤਾਂ ਇਹ ਏਜੰਡਾ ਹੈ ਕਿ ਸਿਆਸੀ ਤੌਰ 'ਤੇ, ਖਾਸ ਤੌਰ 'ਤੇ ਚੋਣਾਂ 'ਚ ਗੁਜਰਾਤ ਦੇ ਵਿੱਚ ਵੀ ਚੱਲ ਰਿਹਾ ਹੈ, ਹਿਮਾਚਲ ਦੇ ਵਿੱਚ ਵੀ ਚੱਲ ਰਿਹਾ, ਇਹ ਸਾਰੀ ਖੇਡ ਖੇਡੀ ਜਾ ਰਹੀ ਹੈ। ਔਰ ਆਮ ਨੂੰ ਲੱਗੇਗਾ ਕਿ ਵੀ ਇਹ ਤਾਂ ਕੇਜਰੀਵਾਲ ਹੈ ਹੀ ਇਹਨਾਂ ਹਿੰਦੂਤਵੀਆਂ ਨਾਲੋਂ ਵੀ ਜ਼ਿਆਦਾ ਹਿੰਦੂਤਵੀ ਹੈ। ਪਰ ਦੂਸਰੇ ਪਾਸੇ ਪੰਜਾਬ ਦੇ ਹਵਾਲੇ ਹੁਣ ਜਿਹਨੂੰ ਤੁਸੀਂ ਇਹ ਡਾਈਕੋਟਮੀ ਨਹੀਂ ਹੈ ਜਾਂ ਦੁਬਿਧਾ ਨਹੀਂ ਹੈ, ਇਹ ਖੇਡ ਦੀ ਅੱਡ-ਅੱਡ ਪਲਾਟ ਨੇ। ਔਰ ਜਿਵੇਂ ਜੇ ਮੋਦੀ ਦਿੱਲੀ ਦੇ ਵਿੱਚ ਜਦੋਂ ਇਹਨੇ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਪਾਵਰ ਲਈ ਤੇ ਉਹਨੇ ਦਲਿਤ ਕਾਰਡ ਖੇਲਿਆ, BR ਅੰਬੇਦਕਰ ਦਾ ਨਾਮ ਵਰਤਿਆ। ਪੰਜਾਬ ਦੇ ਵਿੱਚ ਦੋਨਾਂ ਦਾ ਵਰਤਿਆ। ਭਗਤ ਸਿੰਘ ਵੀ ਪੰਜਾਬ ਦੇ ਹਵਾਲੇ ਨਾਲ ਆ ਗਿਆ ਕਿਉਂਕਿ ਸਿੱਖਾਂ ਦਾ ਮੁੰਡਾ, ਤੇ ਉਹਨਾਂ ਨੂੰ ਲੱਗਾ ਕਿ ਜੀ ਨਾਲ ਅੰਬੇਦਕਰ ਵੀ, ਕਿਉਂਕਿ 33-34% ਵੋਟਾਂ ਦਲਿਤਾਂ ਦੀਆਂ ਸੀ। ਹੁਣ ਔਰ
ਇਸ ਲੈਵਲ ਦੇ ਉੱਤੇ ਇੰਨੀ ਪਾਵਰਫੁਲ ਹੋ ਕੇ ਆਮ ਆਦਮੀ ਪਾਰਟੀ ਪੰਜਾਬ 'ਚ ਆਈ 92 MLA ਕਿ ਜੇ ਤੁਸੀਂ ਐਂਟਾਈ ਡਿਫੈਕਸ਼ਨ ਲਾਅ ਨੂੰ ਫਲੋਟ ਕਰਨਾ ਹੋਏ, ਜੇ ਤਾਂ 2-4 MLAਆਂ ਦਾ ਫਰਕ ਹੁੰਦਾ ਆਪੋਜੀਸ਼ਨ ਔਰ ਆਮ ਆਦਮੀ ਪਾਰਟੀ ਦਾ, ਹੁਣ ਤੱਕ ਉਹ ਸਰਕਾਰ ਉਲਟਾ ਕੇ ਉਹਨਾਂ ਨੇ ਆਪਣਾ ਕੰਮ ਕੀਤਾ ਹੁੰਦਾ, ਜਿਵੇਂ ਉਹਨਾਂ ਨੇ ਮਹਾਰਾਸ਼ਟਰ 'ਚ ਸ਼ਿਵ ਸੈਨਾ ਦਾ ਕੰਮ ਕਰ ਦਿੱਤਾ ਕਿ ਉਹਦੇ ਪੈਰਲਲ ਜਿਹੜੇ ਨੇ ਉਹਦੇ ਬਾਲ ਠਾਕਰੇ ਦੇ ਮੁੰਡੇ ਤੋਂ ਵੱਧ ਜਿਹੜੀਆਂ ਨੇ ਉਹ ਦੂਜੇ ਨੂੰ ਖੜਾ ਕਰਕੇ ਸ਼ਿੰਦੇ ਨੂੰ ਉਹਦੇ ਨਾਲ MLA ਜੋੜ ਕੇ ਸਰਕਾਰ ਪਲਟ ਦਿੱਤੀ। ਸੋ 92 'ਚ ਜਿਹੜੇ 92 MLA ਨੇ ਉਹਨਾਂ 'ਚੋਂ ਕਿੰਨੇ ਕੁ ਤੁਸੀਂ ਪੱਟੋਗੇ? ਔਰ ਪਿੱਛੇ ਸਾਹਮਣੇ ਵੀ ਆਇਆ ਕਿ 13-14 ਦੇ ਨਾਲ ਤਾਂ ਉਹਨਾਂ ਨੇ ਡੀਲ ਬਣਾ ਲਈ ਸੀ, ਕਰੋੜਾਂ ਰੁਪਏ ਰੱਖੇ ਹੋਏ ਸੀ, ਉਹਦੇ 'ਚ ਡੀਸਟੈਬਿਲਾਈਜ਼ ਤਾਂ ਉਹ ਕਰ ਸਕਦੇ ਸੀ, ਲੇਕਿਨ ਅਜੇ ਇਹ ਸਮਰੱਥਾ ਨਹੀਂ ਹੈ ਕਿ 117 ਦੀ ਅਸੈਂਬਲੀ 'ਚ 92 ਉਹਨਾਂ ਦੇ ਕੋਲ ਨੇ, ਤੁਸੀਂ ਕਿੰਨੇ ਕੁ ਲੈ ਜਾਓਗੇ ਕਿ ਆਪਣੀ ਸਰਕਾਰ ਬਣਾ ਲਓਗੇ? ਸੋ ਉਹਨਾਂ ਨੂੰ ਇਹ ਸੂਟ ਕਰਦਾ ਹੈ ਕਿ ਵੀ ਉਹ ਬਾਕੀ ਜਿਹੜੀ ਆਪੋਜੀਸ਼ਨ ਹੈ ਉਹ ਮਾਈਨਸ ਕਰ ਦੇਣ, ਰੀਜਨਲ ਪਾਰਟੀਆਂ ਨੂੰ ਵੀ, ਕਾਂਗਰਸ ਨੂੰ ਵੀ, ਔਰ ਇਹ ਫਰੈਂਡਲੀ ਜਿਹਨੂੰ ਨੂਰਾ ਕੁਸ਼ਤੀ ਕਹਿੰਦੇ ਨੇ, ਇਹ ਆਪਸ 'ਚ ਨੂਰਾ ਕੁਸ਼ਤੀ ਕਰਨ, ਔਰ ਇਹੀ ਚੱਲ ਰਿਹਾ। ਹੁਣ ਇੱਕ ਪਾਸੇ ਬੀਜੇਪੀ, ਕਿਉਂਕਿ ਕੇਜਰੀਵਾਲ ਜੇ ਗੁਜਰਾਤ ਦੇ ਵਿੱਚ ਜਾ ਕੇ ਉਹਨੇ ਆਪਣਾ ਸਿਰ ਫਸਾਇਆ, ਔਰ ਕਈ ਵਾਰ ਜਿਹੜਾ ਉਹ ਮੌਕੇ 'ਤੇ ਕੋਈ ਐਸਾ ਵਾਕਿਆ ਹੋ ਜਾਂਦਾ ਜਿਹੜਾ ਤੁਹਾਡੇ ਲਈ ਚੋਣਾਂ ਦੇ ਵਿੱਚ ਵੋਟਾਂ ਤਾਂ ਲਾਸਟ ਮੂਮੈਂਟ ਦੇ ਉੱਤੇ ਹੀ ਇੱਕ ਮੁਹਿੰਮ ਬਣ ਜਾਂਦੀ ਹੈ। ਹੁਣ ਉਹ ਜਿਹੜਾ ਸਸਪੈਂਡਡ ਬ੍ਰਿਜ ਜਿਹੜਾ 150 ਸਾਲ ਤੋਂ ਅੰਗਰੇਜ਼ਾਂ ਨੇ ਤਾਂ ਰਾਜਾ ਰਾਣੀ ਦੇ ਆਸ-ਪਾਸ ਜਾਣ ਲਈ ਬਣਾਇਆ ਹੋਇਆ ਸੀ, ਇਹਨਾਂ ਨੇ ਜਿਹੜਾ ਉਹ ਜਾਲੀ ਕਰੋੜਾਂ ਰੁਪਏ ਦੇ ਠੇਕੇ ਆਪਣਿਆਂ ਨੂੰ ਦੇ ਕੇ ਦਿੱਤੇ ਵੀ ਉਹਨੂੰ, ਜਿਹਨਾਂ ਨੂੰ ਪੁਲ ਬਣਾਉਣ ਦਾ ਕੋਈ ਨਹੀਂ ਹੈ, ਉਹ ਘੜੀਆਂ ਬਣਾਉਂਦੀ ਸੀ ਕੰਪਨੀ, ਔਰ ਉਹੀ ਜੰਗਾਲੀਆਂ ਤਾਰਾਂ ਉਹਨਾਂ ਨੇ ਕੇਬਲ ਉਹੀ ਇਸਤੇਮਾਲ ਕੀਤੀਆਂ, ਡੁੱਬ ਗਏ। 150 ਤੋਂ ਜ਼ਿਆਦਾ ਲੋਕ ਡੁੱਬੇ ਹੋਏ ਨੇ, ਔਰ ਹੋਰ ਵੀ ਅਜੇ ਲੱਭ ਰਹੇ ਨੇ ਵੀ ਕਿੱਥੇ ਚਲੇ ਗਏ, ਔਰ ਮੋਦੀ ਉੱਥੇ ਪਹੁੰਚਿਆ ਹੋਇਆ ਸੀ ਕਿ ਵੀ ਹੁਣ ਇਹ ਇੱਕ ਇਸ਼ੂ ਬਣ ਸਕਦਾ ਹੈ, ਕਿਉਂਕਿ ਬੀਜੇਪੀ ਸਰਕਾਰ ਦੇ ਖਿਲਾਫ ਔਰ ਕੇਜਰੀਵਾਲ ਨੂੰ ਉਸ ਦਾ ਫਾਇਦਾ ਹੋ ਸਕਦਾ ਹੈ। ਹਾਲਾਂ ਅਸੀਂ ਤਾਂ ਇਹਨੂੰ ਉਸ ਲੈਵਲ ਤੇ ਦੇਖ ਰਹੇ ਹਾਂ ਵੀ ਇਹ ਭਾਵੇਂ ਨੂਰਾ ਕੁਸ਼ਤੀ ਹੈ, ਹੁਣ ਉਹਨੂੰ ਕਾਊਂਟਰ ਕਰਨ ਦੇ ਲਈ ਸੈਂਟਰ ਗਵਰਨਮੈਂਟ ਔਰ ਪੰਜਾਬ ਨੂੰ ਉਹਦਾ ਟੈਂਟਰ ਹੁੱਕ ਰੱਖਣ ਦੇ ਲਈ ਕਿ ਪੰਜਾਬ ਇਹਨਾਂ ਨੂੰ ਬਹੁਤ ਰੜਕਦਾ ਹੈ। ਜਦੋਂ ਤੱਕ ਅਸੀਂ ਸਮਝਦੇ ਹਾਂ ਵੀ ਅਸੀਂ ਜ਼ਿਕਰ ਕੀਤਾ ਕਿ ਸ਼੍ਰੋਮਣੀ ਕਮੇਟੀ ਇਹਨਾਂ ਨੇ ਕਿਵੇਂ ਹੁਣ ਕੰਟਰੋਲ 'ਚ ਕਰਿਆ, ਆਲਰੇਡੀ ਉਹਨਾਂ ਨੇ ਸਟੇਜ ਸੈੱਟ ਕਰ ਲਈ, ਲੇਕਿਨ ਪੰਜਾਬ 'ਚ ਜੇ ਅਮਰਿੰਦਰ ਸਿੰਘ ਵਰਗੇ ਨੂੰ ਲਿਆ ਕੇ ਉਹਨਾਂ ਨੇ ਸਾਹਮਣੇ ਖੜਾ ਕੀਤਾ, ਔਰ ਅਮਰਿੰਦਰ ਸਿੰਘ ਨੇ 2 ਦਿਨ ਪਹਿਲਾਂ ਆਪਣਾ ਟਵੀਟ ਕੀਤਾ ਇੱਕ ਫੋਟੋ ਦੇ ਨਾਲ ਆਪਣੇ ਪਿਓ ਦੀ ਕਿ ਜੀ ਦੇਖੋ ਮੇਰਾ ਪਿਓ, ਉਹਨੂੰ ਪਟੇਲ ਸਹੁੰ ਚੁਕਾ ਰਿਹਾ ਹੈ। ਪਟਿਆਲੇ ਦੀ ਰਿਆਸਤ ਸੀ ਜਿਹੜੀ ਸਭ ਤੋਂ ਪਹਿਲਾਂ ਇੰਡੀਅਨ ਯੂਨੀਅਨ ਦੇ ਵਿੱਚ ਮਰਜ ਹੋਈ 47 ਤੋਂ ਬਾਅਦ, ਉਹ ਦੱਸ ਰਿਹਾ ਹਿੰਦੂਤਵੀਆਂ ਨੂੰ ਕਿ ਦੇਖੋ ਤੁਸੀਂ ਪਟੇਲ ਦਾ ਦਿਨ ਮਨਾ, ਮੇਰਾ ਪਿਓ ਸਭ ਤੋਂ ਵੱਡਾ ਪੈਰੋਕਾਰ ਸੀ ਜਿਹਨੇ 572 ਰਾਜਿਆਂ ਨੂੰ ਪੁੱਛੇ ਬਿਨਾਂ ਹੀ ਜਾ ਕੇ ਪਟਿਆਲੇ ਦੀ ਸਟੇਟ ਜਿਹੜੀ ਆ ਉਹ ਪਟੇਲ ਦੇ ਪੈਰਾਂ 'ਚ ਰੱਖ ਦਿੱਤੀ ਸੀ। ਸੋ ਇਹ ਕਵਾਇਦ ਵੀ ਚੱਲ ਰਹੀ ਹੈ, ਲੇਕਿਨ ਨਾਲ ਦੀ ਨਾਲ ਇਹ ਦੱਸਣ ਦੇ ਲਈ, ਕਿਉਂਕਿ ਇਹਨਾਂ ਨੂੰ ਇਹ ਭੁੱਲਿਆ ਨਹੀਂ ਹੈ ਕਿ ਕਿਸਾਨਾਂ ਨੇ ਕਿਵੇਂ 3 ਖੇਤੀ ਕਾਨੂੰਨ ਪੰਜਾਬ ਦੇ ਸਿੱਖਾਂ ਨੇ ਵਾਪਸ ਕਰਵਾਏ, ਕਿਵੇਂ ਮੋਦੀ ਨੂੰ ਜਿਹੜਾ ਥੁੱਕ ਕੇ ਚੱਟਣਾ ਪਿਆ। ਹੁਣ ਉਸ ਸਾਰੇ ਨੂੰ ਇਹ ਗੱਲ ਮੈਂ ਨਹੀਂ ਕਹਿ ਰਿਹਾ ਕਿ ਭਾਈ ਉਹਦੀ ਕੀ ਸਜ਼ਾ ਦੇ ਰਹੇ ਨੇ। ਇੱਕ ਜ਼ਾਹਰ ਹੈ ਕਿ ਦਿੱਲੀ ਦੇ ਤੋਂ ਲੈ ਕੇ ਭਾਰਤ ਦਾ ਜਿਹੜੇ ਦੁਨੀਆ ਦੇ ਸਭ ਤੋਂ ਪੋਲਿਊਟਡ 100 ਸ਼ਹਿਰਾਂ ਦਾ ਨਾਂ ਆਇਆ, 80 ਸ਼ਹਿਰ ਉਹਨਾਂ 'ਚੋਂ ਭਾਰਤ ਦੇ ਵਿੱਚ ਨੇ, ਔਰ ਇਹ ਦੀਵਾਲੀ ਤੋਂ ਬਾਅਦ ਜਿਸ ਕਿਸਮ ਦਾ ਉੱਥੇ ਏਅਰ ਪੋਲਿਊਸ਼ਨ ਹੈ, ਲੋਕ ਜਿਹੜੇ ਦਮੇ ਵਾਲੇ ਜਾਂ ਦੂਜੇ ਉਹ ਤਾਂ ਪੁੱਠੇ ਹੋ ਕੇ ਦੁੱਗਣੇ ਤਿੱਗਣੇ ਪੈਸੇ ਦੀਆਂ ਟਿਕਟਾਂ ਦੇ ਕੇ ਉੱਥੋਂ ਨਿਕਲ ਰਹੇ ਨੇ ਦਿੱਲੀ ਤੋਂ, ਕਿਤੇ ਹੋਰ ਕੋਈ ਸਿੰਗਾਪੁਰ ਕੋ ਹਾਂਗਕਾਂਗ ਜਾ ਰਹੇ ਕਿ ਜਾਨ ਬਚ ਜਾਏ। ਹੁਣ ਇਸ ਸਾਰੇ ਦੇ ਚਲਦਿਆਂ ਬਲੇਮ ਗੇਮ, ਔਰ ਦਿੱਲੀ ਦੀ ਸਰਕਾਰ ਇਹ ਬਲੇਮ ਕਰ ਰਹੀ ਹੈ। ਦੇਖੋ ਜੀ ਪੰਜਾਬ ਦੇ, ਦੇਖੋ ਹਰਿਆਣੇ ਦੇ ਵਿੱਚ ਇਸ ਵਾਰ ਪਰਾਲੀ ਨੂੰ ਘੱਟ ਅੱਗ ਲਾਈ ਗਈ ਹੈ, ਸਭ ਤੋਂ ਜ਼ਿਆਦਾ ਅੱਗ ਪੰਜਾਬ ਦੇ ਕਿਸਾਨ ਲਾ ਰਹੇ ਨੇ, ਔਰ ਸਭ ਤੋਂ ਜ਼ਿਆਦਾ ਜਿਹੜੀ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੰਨਾ ਹੈ, ਔਰ ਈਵਨ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਸੱਦ ਕੇ ਨੰਬਰਦਾਰਾਂ ਨੂੰ ਕਹਿ ਰਿਹਾ ਕਿ ਜੀ ਅਸੀਂ ਤੁਹਾਨੂੰ ਜਵਾਬਦੇਹ ਠਹਿਰਾਵਾਂਗੇ। ਜਿਹੜਾ ਵੀ ਉਹਨਾਂ ਨੇ ਕਿਹਾ ਜੇ ਤੁਹਾਡਾ ਐਡਮਿਨਿਸਟ੍ਰੇਸ਼ਨ ਜਿਨ੍ਹਾਂ ਦੇ ਕੋਲ ਪੁਲਿਸ ਫੌਜ ਸਭ ਕੁਝ ਦੀ ਬੈਕ ਐਂਡ ਕਾਲ ਤੇ ਹੈ, ਜੇ ਤੁਸੀਂ ਨਹੀਂ ਰੋਕ ਪਾ ਰਹੇ ਤਾਂ ਸਾਡੇ ਕੋਲ ਕਿਹੜੀ ਅਥਾਰਟੀ ਹੈ। ਪਰ ਮਕਸਦ ਉਹਨਾਂ ਦਾ ਇੱਕ ਕੇਓਸ ਪੈਦਾ ਕਰਨਾ ਹੈ, ਔਰ ਇਹ ਪੰਜਾਬ ਨੂੰ ਬਲੇਮ ਕੀਤਾ ਜਾ ਰਿਹਾ ਕਿ ਇਹ ਜਿਹੜੇ ਨੇ, ਜਿਹੜਾ ਐਟਮੋਸਫੀਅਰ ਸਾਰਾ ਇਸ ਵੇਲੇ ਪੋਲਿਊਸ਼ਨ ਹੈ, 에ਅਰ ਪੋਲਿਊਸ਼ਨ ਲੈਵਲ ਬਹੁਤ ਡੇਂਜਰਸ ਹੱਦ ਦਾ ਹੈ, ਇਹਦੇ ਲਈ ਪੰਜਾਬ ਦੇ ਕਿਸਾਨ ਜ਼ਿੰਮੇਵਾਰ ਨੇ, ਕਿਉਂਕਿ ਉਹ ਪਰਾਲੀ ਸਾੜ ਰਹੇ ਨੇ। ਹੁਣ ਭਗਵੰਤ ਮਾਨ ਜਿਹੜਾ ਘਿਰਿਆ, ਇੱਕ ਪਾਸੇ ਉਹ ਆਪਣੇ ਬੌਸ ਨੂੰ ਖੁਸ਼ ਰੱਖਦਾ, ਉਹਦੀ ਜਿਹੜਾ ਉਹਦੀ ਖੁਸ਼ੀ ਦੇ ਥੱਲੇ ਹੀ ਹਜ਼ੂਰ ਸਾਡੇ ਮਾਈ ਬਾਪ,
ਪਰ ਜਦੋਂ ਹੁਣ ਬੀਜੇਪੀ ਨਿਸ਼ਾਨਾ ਕੱਸ ਰਹੀ ਹੈ ਤੇ ਉਹਨੂੰ ਇਹ ਲੱਗਦਾ ਵੀ ਕੱਲ ਨੂੰ ਮੈਨੂੰ ਸਿੱਖਾਂ ਨੇ ਪਹਿਲਾਂ ਹੀ 4 ਮਹੀਨੇ ਬਾਅਦ 92 ਸੀਟਾਂ ਜਿੱਤਣ ਤੋਂ ਸਿਮਰਨਜੀਤ ਸਿੰਘ ਮਾਨ ਨੇ ਉਹਦੇ ਜ਼ਿਲ੍ਹੇ ਜਾ ਕੇ ਉਹਦੀਆਂ ਹੀ ਸੀਟਾਂ ਤੇ ਉਹਨੂੰ ਹਰਾਇਆ। ਉਹਨੂੰ ਲੱਗਦਾ ਕਿ ਵੀ ਇਹ ਪੰਜਾਬ ਨੂੰ ਵੀ ਤੁਹਾਨੂੰ ਇਹ ਪੋਸਚਰਿੰਗ ਹੈ, ਇਹਨਾਂ 'ਚੋਂ ਕੋਈ ਕਿਸੇ ਦੀ ਸਿਨਸੈਰਿਟੀ ਨਹੀਂ ਹੈ, ਕੋਈ ਇਮਾਨਦਾਰ ਨਹੀਂ ਹੈ। ਇਹ ਸਿਰਫ ਜਿਵੇਂ ਫਿਲਮਾਂ ਦੇ ਵਿੱਚ ਰੋਣ ਦਾ 2 ਕਰੋੜ ਕੋਈ ਲੈਂਦੀ ਹੈ ਐਕਟਰੈਸ, ਉਹਨੂੰ ਹੁੰਦਾ ਜੀ ਇਹ ਰੋਂਦੀ ਬਹੁਤ ਵਧੀਆ, ਇਹਨੂੰ ਗਲਿਸਰੀਨ ਲਾਉਣ ਦੀ ਵੀ ਲੋੜ ਨਹੀਂ ਪੈਂਦੀ ਹੈ। ਕੋਈ ਹੋਰ ਜਿਹੜਾ ਐਕਟਿੰਗ ਕਰ ਰਿਹਾ ਹੁੰਦਾ, ਇਸੇ ਤਰ੍ਹਾਂ ਇਹ ਪੋਸਚਰਿੰਗ ਕਰ ਰਹੇ ਨੇ, ਇਹ ਬਿਲਕੁਲ ਉਸੇ ਕਿਸਮ ਦੇ ਵਿਕੇ ਹੋਏ ਨੇ। ਪਰ ਇਹ ਸਟੇਟਮੈਂਟ ਇੰਟਰਸਟਿੰਗ ਹੈ ਭਗਵੰਤ ਮਾਨ ਤੋਂ ਆਣੀ, ਸੈਂਟਰ ਟਾਰਗੇਟਿੰਗ ਪੰਜਾਬ ਫਾਰਮਰਸ ਫॉर stubble burning because of their year-long protests against 3 farm laws, CM ਭਗਵੰਤ ਮਾਨ। ਕਿ ਜੀ ਜਿਹੜਾ ਉਹਨਾਂ ਨੇ ਸਾਲ ਭਰ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਕੀਤਾ, ਉਸ ਦਾ ਜਿਹੜਾ ਉਸ ਦੀ ਵਜ੍ਹਾ ਕਰਕੇ ਸੈਂਟਰ ਪੰਜਾਬ ਦੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਲਈ ਜ਼ਿੰਮੇਵਾਰ ਦੱਸ ਰਿਹਾ। ਔਰ ਉਹਦੇ 'ਚ ਐਗਜ਼ੈਕਟ ਉਹਦੇ ਲਫ਼ਜ਼ ਨੇ, we had asked the center to give incentives to farmers for not burning paddy stubble, but they didn't agree। ਕਿ ਅਸੀਂ ਸੈਂਟਰ ਨੂੰ ਕਿਹਾ ਕਿ ਭਾਈ ਤੁਸੀਂ ਕੋਈ ਇਨਸੈਂਟਿਵ ਦਿਓ ਜੋ ਪਰਾਲੀ ਨਾ ਸਾੜਨ, ਪਰ ਸੈਂਟਰ ਨੇ ਸਾਨੂੰ ਕੁਛ ਨਹੀਂ ਦਿੱਤਾ। we even asked them to promote biogas industry, but they didn't do so। ਹੁਣ ਦੂਜਾ ਇਹ ਹੁੰਦਾ ਕਿ ਜੇ ਤੁਸੀਂ ਬਾਇਓਗੈਸ ਪਲਾਂਟ ਲਾਏ ਹੋਣ ਤਾਂ ਅੱਗ ਲਾ ਕੇ ਸਾੜਨ ਨਾਲੋਂ ਉਹਦੇ 'ਚ ਪੋਲਿਊਸ਼ਨ ਨਹੀਂ ਹੁੰਦਾ। ਉਹਨੇ ਕਿਹਾ ਜੀ ਉਹਨਾਂ ਨੇ ਬਾਇਓਗੈਸ ਪਲਾਂਟ ਵੀ ਨਹੀਂ ਲਾਏ। ਨਾਓ ਦੇ ਆਰ ਡੀਫੇਮਿੰਗ ਪੰਜਾਬ ਫਾਰਮਰਸ ਫॉर देयर ईयर लॉन्ग स्ट्रगल अगेंस्ट द 3 कंटेंशियस फार्म लॉज। ਕਹਾ ਜੀ ਹੁਣ ਬਦਨਾਮ ਕਰ ਰਹੇ ਨੇ ਕਿਉਂਕਿ ਇਹਨਾਂ ਨੇ ਮੋਰਚਾ ਲਾਇਆ ਸੀ। ਫਿਰ ਅੱਗੋਂ ਇਹ ਕਹਿੰਦਾ, ਇਟ ਸ਼ੋਜ਼ ਹਾਊ ਦੇ ਆਰ ਟਰਾਈਂਗ ਟੂ ਪੋਲੀਟੀਸਾਈਜ਼ ਦਾ ਇਸ਼ੂ, ਕਿ ਸੈਂਟਰ ਕਿਵੇਂ ਸਿਆਸੀਕਰਨ ਕਰ ਰਹੀ ਹੈ ਇਸ ਮੁੱਦੇ ਦਾ। ਵਾਈ ਕੁਐਸਚਨ ਓਨਲੀ ਪੰਜਾਬ ਔਨ ਦਾ ਵਰਸਨਿੰਗ AQI when ਫਰੀਦਾਬਾਦ ਇਨ ਹਰਿਆਣਾ ਹੈਜ਼ ਦਾ ਵਰਸਟ 에ਅਰ ਕੁਆਲਿਟੀ, ਕਿ ਵੀ ਪੰਜਾਬ ਨੂੰ ਕਿਉਂਕਿ ਫਰੀਦਾਬਾਦ ਹਰਿਆਣੇ 'ਚ ਸਭ ਤੋਂ ਵਰਸਟ ਹੈ। ਨੋ ਕੁਐਸਚਨਸ ਆਰ ਰੇਜ਼ਡ ਔਨ ਹਰਿਆਣਾ ਐਂਡ ਰਾਜਸਥਾਨ where farmers have also been involved in stubble burning। ਹਰਿਆਣਾ ਔਰ ਸਟਬਲ ਪਰਾਲੀ ਹੁੰਦੀ ਹੈ ਜਦੋਂ ਝੋਨਾ ਦੀ ਫਸਲ ਹੋ ਜਾਂਦੀ ਹੈ, ਉਹਦਾ ਜਿਹੜਾ ਫੋਗ ਹੈ ਹੁਣ ਉਹਨੂੰ ਉਹ ਕਿੱਥੇ ਰੱਖਣ, ਅੱਗੋਂ ਉਹਨਾਂ ਨੇ ਕਣਕ ਬੀਜਣੀ ਹੈ, ਮੌਸਮ ਹੈ, ਔਰ ਉਹ ਉਹਨਾਂ ਦੇ ਲਈ ਉਹ ਤਰੀਕਾ ਉਹਨੂੰ। ਹਾਂ, ਜੇ ਬਾਇਓਗੈਸ ਪਲਾਂਟਸ ਲਾਏ ਜਾਣ ਜਾਂ ਕੋਈ ਹੋਰ ਸਾਇੰਟੀਫਿਕ ਟੈਕਨੀਕ ਹੋਏ ਤੇ ਕਿਸਾਨ ਖੁਦ ਨਹੀਂ ਲੈਂਦੇ ਉਸੇ ਹੀ ਹਵਾ 'ਚ ਸਾ। ਲੇਕਿਨ ਜੇ ਤੁਸੀਂ ਬਦਨਾਮ ਹੀ ਕਰਨਾ ਹੈ ਕਹੀ ਜਾਓ ਜੀ ਇਹੀ ਜ਼ਿੰਮੇਵਾਰ ਨੇ। ਔਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜਾ ਸੈਂਟਰ ਰਾਈਟਸ ਟੂ ਦਾ ਪੰਜਾਬ ਗਵਰਨਮੈਂਟ ਫ੍ਰੀਕੁਐਂਟਲੀ, ਕਿ ਸਾਨੂੰ ਬਾਰ-ਬਾਰ ਲਿਖ ਰਹੀ ਹੈ ਸੈਂਟਰ, ਆਸਕਿੰਗ ਹਾਊ ਮੈਨੀ ਕੇਸਿਸ ਹੈਵ ਬੀਨ ਰਜਿਸਟਰਡ ਅਗੇਂਸਟ ਫਾਰਮਰਸ ਇਨ ਦਾ ਸਟੇਟ। ਸਾਨੂੰ ਸੈਂਟਰ ਕਹਿ ਰਹੀ ਹੈ ਜੀ ਇਹਨਾਂ ਨੂੰ, ਇਹਨਾਂ ਦੇ ਖਿਲਾਫ ਕੇਸ ਰਜਿਸਟਰ ਕਰੋ ਜਿਹੜੇ ਪਰਾਲੀ, ਔਰ ਬਾਰ-ਬਾਰ ਕਰਕੇ ਪੁੱਛ ਰਹੇ ਨੇ ਜੀ ਕਿੰਨੇ ਕੇਸ ਤੁਸੀਂ ਰਜਿਸਟਰ ਕੀਤੇ ਨੇ। ਵਾਈ ਸ਼ੁੱਡ ਵੀ ਬੁੱਕ ਫਾਰਮਰਸ, ਇਹ ਹੁਣ ਆਪਣਾ ਪੋਸਚਰਿੰਗ ਕਰ ਰਿਹਾ ਕਿਸਾਨ ਨੂੰ, ਜੇ ਅਸੀਂ ਕਿਉਂ ਕਿਸਾਨਾਂ ਦੇ ਉੱਤੇ ਕਰੀਏ। ਆਰ ਦੇ ਕ੍ਰਿਮੀਨਲਸ? ਔਰ ਇਹ ਅਲਟੀਮੇਟਲੀ ਇਹ ਸਾਰੇ ਹੀ ਇੱਕੋ ਹੀ ਨੇ। ਲੇਕਿਨ ਅਸੀਂ ਇਸ ਇਸ਼ੂ ਨੂੰ ਹਾਈਲਾਈਟ ਕਰਨਾ ਚਾਹੁੰਦੇ ਹਾਂ ਕਿ ਪੰਜਾਬ ਉਹਨਾਂ ਦੀ ਰਡਾਰ ਸਕਰੀਨ ਤੇ ਹੀ ਨਹੀਂ ਹੈ, ਰਾਦਰ ਉਹਨਾਂ ਦੀਆਂ ਗਨ ਸ਼ਾਟਸ ਜਿਹੜੀਆਂ ਨੇ ਉਹਨਾਂ ਦੇ ਥੱਲੇ ਹੈ। ਸ਼੍ਰੋਮਣੀ ਕਮੇਟੀ ਵੀ, ਪੰਜਾਬ ਦੀ ਕਿਰਸਾਨੀ ਵੀ, ਪੰਜਾਬ ਦੀ ਜਵਾਨੀ ਵੀ, ਔਰ ਜਿਵੇਂ ਪੰਜਾਬ ਦੇ ਵਿੱਚ ਇੱਕ ਧਾਰਮਿਕ ਅਵੇਅਰਨੈਸ ਪਾਰਟ ਚੱਲਿਆ ਸਿੱਖੀ ਦਾ, ਅੰਮ੍ਰਿਤ ਛਕਣ ਦਾ, ਆਪਣੇ ਹੱਕਾਂ ਦੀ ਗੱਲ ਦਾ, ਉਹਦੇ ਲਈ ਵੀ ਉਸ ਕਿਸਮ ਦੇ ਉਹਨਾਂ ਨੇ ਯੂਟਿਊਬਰ, ਉਸ ਕਿਸਮ ਦਾ ਮੀਡੀਆ ਨੈਗੇਟ ਕਰਨ ਦੇ ਲਈ ਪਿੱਛੇ ਲਾਇਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।